ਦੁਸ਼ਮਣ ਇਹ ਸਮਝਦਾ ਹੈ ਵੀ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਉਹ ਬਾਹਰ ਲਿਆਣਾ ਜਿਹੜਾ ਉਹ ਉਸ ਧਿਰ ਨੂੰ ਖੜਾ ਕਰ ਸਕਦਾ ਹੈ ਜਿਹੜੀ ਪੰਥਕ ਹਿੱਤਾਂ ਦੇ ਲਈ ਗੱਲ ਕਰਨ ਵਾਲੀ ਹੋਏਗੀ। ਤੂੰ ਨੇ ਹੁਣ ਇਹੀ ਰਵਨੀਤ ਬਿੱਟੂ ਹੈ ਜਿਹੜਾ ਆਪਣੀ ਲੁਧਿਆਣੇ ਦੀ ਇਲੈਕਸ਼ਨ ਕੈਂਪੇਨ ਵੇਲੇ ਉਸਨੇ ਕਿਹਾ ਸੀ ਕਿ ਵੀ ਪੀਪਲ ਲਾਈਕ ਅੰਮ੍ਰਿਤਪਾਲ ਸਿੰਘ ਵਾਂਟ ਲੈਟ ਪੀਸ ਲਵਿੰਗ ਪੀਪਲ ਲਿਵ ਇਨ ਪੰਜਾਬ, ਇਹਨੂੰ ਅੰਦਰ ਦਿਓ ਕਿ ਵੀ ਇਹ ਜਿਹੜੇ ਇਸ ਕਿਸਮ ਦੇ ਲੋਕ ਨੇ ਉਹ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਬਹਿਣ ਨਹੀਂ ਦੇਣਗੇ ਟਿਕ। ਹੁਣ ਉਹਨੇ ਕਿਹਾ ਕਿ ਵੀ ਇੱਕ ਚੁਣੇ ਹੋਏ ਨੁਮਾਇੰਦੇ ਨੂੰ ਜਾਣਬੁੱਝ ਕੇ ਪੰਜਾਬ ਸਰਕਾਰ ਜਿਹੜੀ ਪੈਰੋਲ ਡਿਨਾਈ ਕਰ ਰਹੀ ਹੈ ਕਿ ਜੇ ਇੰਜੀਨੀਅਰ ਰਸ਼ੀਦ ਨੂੰ ਇਹ ਸਹੂਲਤ ਦਿੱਤੀ ਜਾ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਨਹੀਂ। ਹਾਲਾਂ ਜਿਹੜੀ ਉਹਨੇ ਗੱਲ ਕਹੀ ਗੱਲ ਗਲਤ ਨਹੀਂ ਹੈ, ਪਰ ਇਸ ਦੀ ਟਾਈਮਿੰਗ ਔਰ ਜੋ ਬੰਦਾ ਕਹਿ ਰਿਹਾ ਹੈ ਜਿਹਦਾ ਲਾਈਨ ਔਰ ਰਵਨੀਤ ਬਿੱਟੂ ਕਲੋਜ਼ ਹੈ ਅਮਿਤ ਸ਼ਾਹ ਦੇ, ਹਾਰਿਆ ਇਲੈਕਸ਼ਨ, ਇਹਦੇ ਬਾਵਜੂਦ ਉਹਨੂੰ ਮਿਨਿਸਟਰ ਬਣਾਇਆ ਹੋਇਆ, ਉਹਨੂੰ ਤੋਂ ਬੁੱਚੜ ਬੇਅੰਤੇ ਦਾ ਪੋਤਾ ਹੈ, ਅਗਲੀ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਲਈ ਉਹਨੂੰ ਤਿਆਰ ਕੀਤਾ ਜਾ ਰਿਹਾ। ਉਹਨਾਂ ਨੂੰ ਇਹ ਦੋਵੇਂ ਹੀ ਪੱਖ ਨੇ, ਇੱਕ ਤਾਂ ਕਨਫਿਊਜ਼ਨ ਭੰਬਲ ਭੂਸਾ ਪੈਦਾ ਕਰਨਾ ਔਰ ਦੂਸਰੇ ਪਾਸੇ ਇਹ ਵੀ ਦੱਸਣ ਦੇ ਲਈ ਜੇ ਕਿ ਦੇਖੋ ਜੀ ਅਸੀਂ ਤਾਂ ਫੇਅਰਨੈਸ ਦੀ ਗੱਲ ਕੀਤੀ ਹੈ। ਸੋ ਇਹ ਇੱਕ ਡਰਟੀ ਖੇਡ ਹੈ ਜਿਸ ਦੇ ਵਿੱਚ ਸਾਰੇ ਹੀ ਡਰਟੀ ਲੋਕ ਨੇ, ਡਰਟੀ ਪਲੇਅਰ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸਮੇਂ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਦੇ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਿਛਲੇ 2 ਸਾਲਾਂ ਦੇ ਸਮੇਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਹੋਇਆ ਹੈ ਔਰ ਉਹਨਾਂ ਵੱਲੋਂ ਪਾਰਲੀਮੈਂਟ ਵਿੰਟਰ ਸੈਸ਼ਨ ਵਿੱਚ ਸ਼ਮੂਲੀਅਤ ਕਰਨ ਲਈ ਪੇਰੋਲ ਦੀ ਮੰਗ ਕੀਤੀ ਗਈ ਹੈ, ਜਿਹੜੀ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿਚਾਰ ਅਧੀਨ ਹੈ ਔਰ ਬੁੱਚੜ ਬੇਅੰਤੇ ਦੇ ਪੋਤੇ ਅਤੇ ਅਮਿਤ ਸ਼ਾਹ ਦੇ ਨੇੜੂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਦੀ ਹਮਾਇਤ ਕੀਤੀ ਹੈ, ਜਿਸ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਿਆ ਜਾ ਰਿਹਾ ਹੈ। ਪੈਰੋਲ ਤਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਕਾਨੂੰਨੀ ਹੱਕ ਵੀ ਬਣਦਾ ਹੈ, ਪਰ ਇਉਂ ਜਾਪਦਾ ਹੈ ਕਿ ਰਵਨੀਤ ਬਿੱਟੂ ਦਾ ਇਹ ਬਿਆਨ ਭਾਈ ਸਾਹਿਬ ਨੂੰ ਪੈਰੋਲ ਦਿਵਾਉਣ ਨਾਲੋਂ ਜ਼ਿਆਦਾ ਸ਼ੱਕ ਦੇ ਘੇਰੇ ਵਿੱਚ ਲਿਆਂਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪੰਜਾਬ ਨੂੰ ਲੈ ਕੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤਿਆਂ ਦੀ ਨਜ਼ਰ ਜਾਂ ਜਿਹੜੀਆਂ ਹੁਣ ਡਿਸਕਸ਼ਨਸ ਪਿਛਲੇ ਪੀਰੀਅਡ ਦੇ ਵਿੱਚ ਵਿਦਨ ਬੀਜੇਪੀ ਦੀ ਵੀ ਟਾਪ ਲੀਡਰਸ਼ਿਪ ਤੇ ਕੰਟਰਾਡਿਕਟਰੀ ਆਈਆਂ, ਉਹ 2027 ਦੀਆਂ ਅਸੈਂਬਲੀ ਇਲੈਕਸ਼ਨਸ ਨੂੰ ਲੈ ਕੇ ਨੇ। ਕਿਉਂਕਿ ਬੀਜੇਪੀ ਇਹ ਐਲਾਨ ਕਰ ਚੁੱਕੀ ਹੈ, ਉਹਨਾਂ ਦੀ ਲੀਡਰਸ਼ਿਪ ਵੀ ਪੰਜਾਬ ਦੇ ਲੈਵਲ ਦੇ ਉੱਤੇ ਵੀ ਕਿ ਜੀ ਜਿਹੜਾ ਉਹ ਬੀਜੇਪੀ ਇੰਡੀਪੈਂਡੈਂਟਲੀ ਬਿਨਾਂ ਕਿਸੇ ਦੇ ਨਾਲ ਕੋਈ ਅਲਾਇੰਸ ਕੀਤੇ ਇਹਨਾਂ ਚੋਣਾਂ 'ਚ ਉਤਰੇਗੀ ਔਰ ਆਪਣੀ ਸਰਕਾਰ ਬਣਾਏਗੀ। ਹਾਲਾਂ ਅਮਿਤ ਸ਼ਾਹ ਦੀ ਪੋਜੀਸ਼ਨ ਇਸ ਦੇ ਉੱਤੇ ਜਿਹੜੀ ਮੈਂ ਅੱਗੇ ਵੀ ਰਿਪੀਟ ਕੀਤੀ ਸੀ, ਜਿਹਦੇ 'ਚ ਉਹਨੇ ਕਿਹਾ ਸੀ ਕਿ ਜੀ ਜਦੋਂ ਉਹਨੂੰ ਪੁੱਛਿਆ ਗਿਆ ਕਿ ਕੀ 2027 'ਚ ਬੀਜੇਪੀ ਆਪਣੀ ਸਰਕਾਰ ਬਣਾਏਗੀ, उन्हें कहा कि इस सृष्टि को ब्रह्मा ने बनाया है और सृष्टि बनाने वाला ब्रह्मा भी नहीं जानता कि पंजाब में क्या होने वाला है। लेकिन ਜਦੋਂ ਤੁਸੀਂ ਬੀਜੇਪੀ ਦਾ ਜਾਂ ਓਵਰਆਲ ਭਾਰਤੀ ਏਜੰਸੀਆਂ ਦਾ ਕੰਮ ਕਰਨ ਦਾ ਢੰਗ ਦੇਖੋ ਤੇ ਉਹਨਾਂ ਨੂੰ ਇਹ ਸੂਟ ਕਰਦਾ ਹੁੰਦਾ ਹੈ ਕਿ ਕੋਈ ਇਸ ਕਿਸਮ ਦਾ ਜਦੋਂ ਕਲੀਅਰ ਕੋਈ ਸਟੈਂਡ ਖਾਸ ਤੌਰ ਤੇ ਸਿੱਖ ਪਰਸਪੈਕਟਿਵ ਤੋਂ ਜਿਹੜੀ ਧਿਰ ਸਿੱਖੀ ਦੀ ਗੱਲ ਕਰੇ, ਕੌਮੀ ਖਾਲਿਸਤਾਨ ਵੱਲ ਜਿਹਦਾ ਝੁਕਾਅ ਹੋਏ ਔਰ ਜਿਹੜਾ ਸਿੱਖ ਪ੍ਰਿੰਸੀਪਲਸ ਤੇ ਬੇਸਡ ਹੋਏ। ਸੋ ਜਦੋਂ ਦਾ ਅਕਾਲੀਆਂ ਦੇ ਨਾਲ ਬੀਜੇਪੀ ਨੇ ਔਰ ਬਾਦਲ ਰਾਹੀਂ ਜਿਹੜੀ ਸਾਂਝ ਭਿਆਲੀ ਪਾਈ, ਅਸੀਂ ਦੇਖਦੇ ਹਾਂ ਵੀ ਕਿਵੇਂ ਜਿਹੜਾ ਅਕਾਲੀ ਦਲ ਨੂੰ ਉਹਨਾਂ ਨੇ ਆਲਮੋਸਟ RSS ਦੀ ਐਕਸਟੈਂਸ਼ਨ ਹੀ ਬਣਾ ਦਿੱਤਾ ਔਰ 5 ਵਾਰ ਮੁੱਖ ਮੰਤਰੀ ਬਣਿਆ ਪ੍ਰਕਾਸ਼ ਸਿੰਘ ਬਾਦਲ, ਉਹਨੇ ਸਿੱਖ ਏਜੰਡਾ ਛੱਡ ਦਿੱਤਾ। ਸਿੱਖ ਪਾਰਟੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਦੇ ਲੈਵਲ ਥੱਲੇ ਲੈ ਆਂਦਾ ਔਰ RSS ਨੂੰ ਪੰਜਾਬ ਦੇ ਪਿੰਡਾਂ ਤੱਕ ਵੀ ਰਸਵਾਈ ਔਰ ਸਰਕਾਰੀ ਦਰਬਾਰੇ ਉਹਨਾਂ ਦੀ ਰੈਕਗਨੀਸ਼ਨ ਜਿਸ ਲੈਵਲ ਤੇ ਹੈ ਉਸ ਤੇ ਅਸੀਂ ਦੇਖਦੇ ਹਾਂ ਕਿ ਉਹ ਬੀਜੇਪੀ ਜਿਸ ਦੀ ਮਦਰ ਆਰਗੇਨਾਈਜੇਸ਼ਨ ਭਾਰਤੀ ਜਨਤਾ ਸੰਘ ਕਦੇ ਪੰਜਾਬ 'ਚ 5 ਜਾਂ 6 ਸੀਟਾਂ ਤੋਂ ਅੱਗੇ ਨਹੀਂ ਸੀ ਜਾ ਸਕਦੇ, ਇਹਨਾਂ ਨੂੰ 17-18 ਸੀਟਾਂ ਤੱਕ ਲਿਆਏ ਔਰ ਇਸ ਸਾਰੇ ਦੇ ਚਲਦਿਆਂ ਈਵਨ ਪਿਛਲੀਆਂ ਪਾਰਲੀਮੈਂਟ ਚੋਣਾਂ ਦੇ ਵੇਲੇ ਆਲਮੋਸਟ 18% ਜਿਹੜਾ ਵੋਟ ਬੈਂਕ ਹੈ ਪੰਜਾਬ ਦਾ ਉਹ ਬੀਜੇਪੀ ਨੂੰ ਮਿਲਿਆ, ਜਿਹਦੇ ਤੋਂ ਉਹਨਾਂ ਨੂੰ ਲੱਗਾ ਕਿ ਵੀ ਜੀ ਅਸੀਂ ਜਿਹੜੇ ਵੱਡੇ ਵੱਡੇ ਸਿੱਖ ਨਾਵਾਂ ਵਾਲੇ ਸੀ, ਅਮਰਿੰਦਰ ਸਿੰਘ ਹੈ ਔਰ ਇਸ ਕਿਸਮ ਦਿਆਂ ਨੂੰ ਵੀ ਜਿਹੜਾ ਉਹ ਬੀਜੇਪੀ ਜੁਆਇਨ ਕਰਵਾਈ, ਬਾਹਮ ਰੋੜ ਕੇ ਕੋਈ ਇਹਨਾਂ ਦੇ ਕਾਲੇ ਕਾਰਨਾਮਿਆਂ ਦੀਆਂ ਫਾਈਲਾਂ ਇਹਨਾਂ ਨੂੰ ਦਿਖਾ ਕੇ। ਸੋ ਇਸ ਕੰਟੈਕਸਟ 'ਚ ਵਿਦਨ ਪਿਛਲੇ ਪੀਰੀਅਡ 'ਚ
ਇਹ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਇੰਟਰਵਿਊ ਜਿਹੜਾ ਕਈ ਵਾਰੀ ਉਹ ਸੁੱਤਾ ਪਿਆ ਜਾਗਦਾ ਹੈ ਫਿਰ ਸੌਂ ਜਾਂਦਾ ਹੈ, ਇਹ ਆਇਆ ਜਿਹਦੇ 'ਚ ਉਹਨੇ ਇਸ ਗੱਲ ਦੀ ਵਜ਼ਾਹਤ ਕੀਤੀ ਕਿ ਪੰਜਾਬ 'ਚ ਬੀਜੇਪੀ ਦੀ ਸਰਕਾਰ ਤਾਂ ਹੀ ਬਣ ਸਕਦੀ ਹੈ ਜੇ ਬਾਦਲ ਜੇ ਅਕਾਲੀ ਦਲ ਦੇ ਨਾਲ ਸਾਡਾ ਗੱਠਜੋੜ ਹੋਵੇ। ਉਸ ਤੋਂ ਪਹਿਲਾਂ ਅਮਰਿੰਦਰ ਦਾ ਹੀ ਨੇੜੂ ਜਿਹੜਾ ਉਹ ਸੁਨੀਲ ਜਾਖੜ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਰਿਹਾ, ਉਹਨੇ ਵੀ ਇਸ ਕਿਸਮ ਦੀ ਲਾਈਨ ਦਿੱਤੀ। ਸੋ ਇਹ ਜਿਹੜੀ ਓਲਡ ਕਾਂਗਰਸੀ ਤੇ ਨਵੇਂ ਬੀਜੇਪੀ ਮੂੰਹ ਦੇ ਉੱਤੇ ਜਿਨ੍ਹਾਂ ਨੇ ਉਹ ਭਗਵਾ ਰੰਗ ਭੁੱਕਿਆ, ਇਹਨਾਂ ਨੂੰ ਤਾਂ ਨਜ਼ਰ ਆਉਂਦਾ ਹੈ ਮੇ ਬੀ ਇਹ ਮੋਰ ਪ੍ਰੈਕਟੀਕਲ ਵੀ ਹੋਣ ਕਿਸੇ ਲੈ। ਔਰ ਜਦੋਂ ਅਸੀਂ ਸੁਖਬੀਰ ਬਾਦਲ ਐਂਡ ਕੰਪਨੀ ਦਾ ਦੇਖਦੇ ਹਾਂ, ਜਿਵੇਂ ਤਰਨਤਾਰਨ ਦੀ ਬਾਈਪੋਲ ਦੇ ਵਿੱਚ ਉਹਨੂੰ ਐਜ਼ ਏ ਸੈਕੰਡ ਉਭਾਰਿਆ ਗਿਆ, ਸਾਡੇ ਕੋਲ ਇਹ ਜਾਣਕਾਰੀ ਹੈ ਕਿ ਅਖੀਰਲੇ ਫੇਜ਼ ਦੇ ਉੱਤੇ ਬੀਜੇਪੀ ਨੇ ਆਪਣੀਆਂ ਜਿਹੜੀਆਂ ਹਿੰਦੂ ਵੋਟਾਂ ਨੇ ਉਹ ਵੀ ਬਾਦਲ ਅਕਾਲੀ ਦਲ ਨੂੰ ਪਵਾਈਆਂ, ਇਸ ਲਈ ਬੀਜੇਪੀ ਕੈਂਡੀਡੇਟ ਦੀ ਜ਼ਮਾਨਤ ਜ਼ਬਤ ਹੋਈ, 5-6 ਵੋਟਾਂ ਹੀ ਮਿਲੀਆਂ। ਤੇ ਪਰ ਬਾਦਲ ਅਕਾਲੀ ਦਲ ਦਾ ਹੋ ਗਿਆ ਕਿ ਜੀ ਦੇਖੋ ਅਸੀਂ ਦੂਸਰੇ ਪਾਸੇ ਜਿਹਨੂੰ ਵਾਰਿਸ ਪੰਜਾਬ ਦੇ ਸਪੋਰਟ ਕਰ ਰਹੇ ਸੀ ਔਰ ਪੰਜਾਬ ਜਿਹੜੀ ਸਾਡੀ ਖਾੜਕੂ ਧਿਰ ਸਪੋਰਟ ਕਰ ਰਹੀ ਸੀ ਸੰਦੀਪ ਸਿੰਘ ਦੇ ਭਰਾ ਮਨਦੀਪ ਸਿੰਘ, ਉਹ ਜਿਹੜੇ ਨੇ ਕਾਂਗਰਸ ਔਰ ਬੀਜੇਪੀ ਨਾਲੋਂ ਤਾਂ ਅੱਗੇ ਆਏ, ਲੇਕਿਨ ਨੰਬਰ 2 ਤੇ ਬਾਦਲ ਅਕਾਲੀ ਦਲ ਆਇਆ। ਸੋ ਆਲਰੇਡੀ ਇਹ ਗਰਾਊਂਡ ਇੱਕ ਤਬਕਾ ਉਸ ਪਾਸੇ ਲਈ ਤਿਆਰ ਕਰ ਰਿਹਾ। ਹੁਣ ਜਿਹੜਾ ਫੀਅਰ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੂੰ ਚੁਣ ਕੇ ਆਲਮੋਸਟ 2 ਮਿਲੀਅਨ ਵੋਟਰ 19 ਲੱਖ ਵੋਟਰ ਜਿਹੜਾ 19 ਲੱਖ ਦੀ ਆਬਾਦੀ ਨੂੰ ਰਿਪਰੈਜ਼ੈਂਟ ਕਰਦੇ ਨੇ, 2 ਲੱਖ ਤੋਂ ਜ਼ਿਆਦਾ ਜਿੰਨੀਆਂ ਵੋਟਾਂ ਨਾਲ ਮੋਦੀ ਜਿੱਤਿਆ ਉਸ ਤੋਂ ਵੀ ਜ਼ਿਆਦਾ ਵੋਟਾਂ ਨਾਲ ਜਿੱਤੇ ਨੇ। ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸਤ ਨਾਲ, ਸ਼ਖਸੀਅਤ ਨਾਲ, ਕੰਮ ਕਰਨ ਦੇ ਢੰਗ ਨਾਲ ਕਿਸੇ ਦੀਆਂ ਲੱਖ ਪ੍ਰੋਬਲਮਸ ਹੋ ਸਕਦੀਆਂ, ਅਸੀਂ ਕੋਈ ਕਿਸੇ ਨੂੰ ਜਿਹੜਾ ਉਹ ਕਲੀਨ ਚਿੱਟ ਨਹੀਂ ਦਿੰਦੇ ਹਾਂ, ਪਰ ਅਸੀਂ ਸਮਝਦੇ ਹਾਂ ਵੀ ਜਿਹੜਾ ਪਾਰਟ ਈਵਨ ਇਹ ਵੀ ਮੰਨ ਲਓ ਕਿ ਜੋ ਸੰਵਿਧਾਨ ਦੇ ਦਾਇਰੇ 'ਚ ਉਹਨਾਂ ਨੇ ਚੋਣ ਲੜੀ ਉਹ ਤਾਂ ਖਾਲਿਸਤਾਨ ਦੀ ਗੱਲ ਕਰਦੇ ਸੀ, ਉਹ ਤਾਂ ਇਹ ਵੀ ਤੁਸੀਂ ਡਿਬੇਟ ਨੂੰ ਕਰ ਲਓ, ਪਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਹੈ, ਪੈਰੋਲ ਤੇ ਵੀ ਨਾ ਆਣ ਦੇਣਾ, ਝੂਠਾ ਕਿ 2900 ਕਿਲੋਮੀਟਰ ਦੂਰ, ਔਰ ਦੂਸਰੇ ਪਾਸੇ ਇਵੇਂ ਹੀ ਜਿਹੜਾ ਇੰਜੀਨੀਅਰ ਰਸ਼ੀਦ ਬਾਰਾਮੂਲਾ ਤੋਂ MP ਹੈ, ਉਹਨੇ ਉਮਰ ਅਬਦੁੱਲਾ ਨੂੰ ਹਰਾਇਆ, ਹਾਲਾਂ ਉਹ ਘੱਟੋ ਘੱਟ ਇੰਨਾ ਕੁ ਲੱਕੀ ਆ, ਹਾਲਾਂ ਉਹਦੇ ਨਾਲ ਵੀ ਇਹ ਕਰ ਸਕਦੇ ਸੀ, ਜਾਂ ਉਹਨਾਂ ਨੂੰ ਲੱਗਦਾ ਵੀ ਉਸ ਲੈਵਲ ਦਾ ਆਲਰੇਡੀ ਉਮਰ ਅਬਦੁੱਲਾ ਔਰ ਗੌਰਮੈਂਟ ਉਹਨਾਂ ਨੇ ਉੱਥੇ ਬਣਾ ਦਿੱਤੀ ਹੋਈ ਹੈ, ਔਰ ਕੋਈ ਇੰਜੀਨੀਅਰ ਰਸ਼ੀਦ ਕੋਈ ਉਹਨਾਂ ਦਾ ਉੱਥੇ ਉਹ ਪੋਲੀਟੀਕਲ ਪਾਰਟੀ ਬਣਾ ਕੇ ਉੱਥੇ ਕੋਈ ਹਾਰਮ ਨਹੀਂ ਕਰ ਸਕਦਾ ਉਹਨਾਂ ਦਾ। ਉਹਨੂੰ ਪਿਛਲਾ ਜਿਹੜਾ ਸੈਸ਼ਨ ਸੀ ਉਹਦੇ 'ਚ ਵੀ ਆਉਣ ਦੀ ਇਜਾਜ਼ਤ ਪੈਰੋਲ ਮਿਲੀ, ਹਾਲਾਂ ਉਹਦੇ ਤੇ ਮਨੀ ਲਾਂਡਰਿੰਗ ਔਰ ਬਹੁਤ ਸਾਰੇ ਕੇਸ ਜਿਹੜੇ ਨੇ ਉਹ ਨੇ। ਅੰਮ੍ਰਿਤਪਾਲ ਸਿੰਘ ਦੇ ਖਿਲਾਫ ਕੀ ਹੈ, ਕੋਈ ਟਰਾਇਲ ਵੀ ਨਹੀਂ ਚੱਲ ਰਿਹਾ। ਸੋ ਇੱਕ ਜੈਨੂਅਨ ਮੰਗ ਹੈ ਕਿ ਜੈਨੂਅਨਲੀ ਜਿਹੜਾ ਉਹਨਾਂ ਨੂੰ ਪੈਰੋਲ ਦੇ ਥੱਲੇ ਜਿਹੜਾ ਉਹ ਪਾਰਲੀਮੈਂਟ ਦਾ ਪਹਿਲਾ ਗੱਲ ਤਾਂ ਉਹਨਾਂ ਨੂੰ ਰੱਖਿਆ ਹੀ ਦੂਰ ਨਹੀਂ ਜਾਣਾ ਚਾਹੀਦਾ। ਦੂਸਰਾ ਪਾਰਟ ਉਹਨਾਂ ਦੀ ਪੈਰੋਲ ਕਿਉਂ ਡਿਨਾਈ ਔਰ ਪੰਜਾਬ ਸਰਕਾਰ ਕਰ ਰਹੀ ਹੈ ਡਿਨਾਈ, ਜਿਹੜਾ ਜ਼ਾਹਰ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੇ ਐਫੀਡੇਵਿਟ ਤੋਂ ਸਾਹਮਣੇ ਆਇਆ, ਜਿਹਦੇ 'ਚ ਪੰਜਾਬ ਸਰਕਾਰ ਕਹਿੰਦੀ ਜੇ ਅੰਮ੍ਰਿਤਪਾਲ ਬਾਹਰ ਆ ਗਿਆ ਭਾਵੇਂ ਉਹ ਉਹਦੇ ਲਈ ਵਿੰਟਰ ਸੈਸ਼ਨ ਲਈ ਆਇਆ ਤਾਂ ਉਹਦਾ ਇੱਕ ਲੈਕਚਰ 5 ਦਰਿਆਵਾਂ ਦੇ ਪਾਣੀਆਂ 'ਚ ਅੱਗ ਲਾ ਸਕਦਾ, ਵੀ ਆਪ ਹੀ ਤੁਸੀਂ ਉਹਨਾਂ ਨੂੰ ਲਾਰਜਰ ਦੈਨ ਲਾਈਫ ਬਣਾ ਰਹੇ ਹੋ। ਇਹ ਗੱਲ ਜਿਹੜੀ ਹੈ ਆਪਣੇ ਆਪ ਦੇ ਵਿੱਚ, ਔਰ ਉਸ ਤੋਂ ਬਾਅਦ ਅੱਜ ਜ਼ੋਰਦਾਰ ਪ੍ਰੋਟੈਸਟ ਵੀ ਅੰਮ੍ਰਿਤਸਰ 'ਚ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਕੀਤਾ, ਉਹਨਾਂ 'ਚ ਬਹੁਤ ਸਾਰੀਆਂ ਸਿਆਸੀ ਧਿਰਾਂ ਸ਼ਾਮਲ ਹੋਈਆਂ, ਔਰ ਅਗੇਨ ਪੰਜਾਬ ਹਰਿਆਣਾ ਹਾਈ ਕੋਰਟ 'ਚ ਜਿਹੜਾ ਇਸ ਦੇ ਉੱਤੇ ਕੀ ਹੋਏਗਾ ਮੈਨੂੰ ਨਹੀਂ ਲੱਗਦਾ ਕਿ ਉਹ, ਕਿਉਂਕਿ ਇਹ ਸਾਰੇ ਪੋਲੀਟੀਕਲ ਫੈਸਲੇ ਨੇ। ਇਸ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਪੰਥਕ ਸੋਚ ਵਾਲੀ ਧਿਰ ਹੈ ਜਿਹਦੇ ਨਾਲ ਹੁਣ ਉਹ ਵੀ ਜੁੜ ਗਏ, ਜਿਨ੍ਹਾਂ ਨੇ ਦੇਖਿਆ ਵੀ ਇਹਨਾਂ ਨੇ ਕਿਵੇਂ ਹੜ੍ਹ ਲਿਆਂਦੇ ਨੇ, ਕਿਵੇਂ ਉਹ ਲਿਆਂਦਾ ਹੈ, ਔਰ ਅੰਮ੍ਰਿਤਪਾਲ ਸਿੰਘ ਆਮ ਲੋਕਾਂ ਦੇ ਲਈ ਜਿਨ੍ਹਾਂ ਦੇ ਬੱਚੇ ਨਸ਼ਿਆਂ ਨਾਲ ਮਰ ਰਹੇ ਨੇ, ਔਰ ਦੂਸਰੇ ਉਹ ਇੱਕ ਐਜ਼ ਏ ਹੋਪ ਉੱਭਰਿਆ ਸੀ, ਉਹ ਕਿੰਨਾ ਕੁ ਸਕਸੈਸਫੁਲ ਹੋਇਆ ਜਾਂ ਕੱਲ੍ਹ ਨੂੰ ਆ ਕੇ ਹੋਏਗਾ ਇਹ ਵੀ ਡਿਬੇਟੇਬਲ ਹੋ ਸਕਦਾ। ਲੇਕਿਨ ਏਜੰਸੀਆਂ ਹਕੂਮਤ ਇਸ ਗੱਲ ਤੋਂ ਘਬਰਾਉਂਦੀ ਹੈ, ਆਪਣੇ ਵੀ ਘਬਰਾਉਂਦੇ ਨੇ, ਆਪਣਿਆਂ ਨੂੰ ਵੀ ਲੱਗਦਾ ਹੈ ਕਿ ਭਾਈ ਇਹ ਨਾ ਹੋਏ ਵੀ ਅਸੀਂ ਰੈਲੇਵੈਂਟ ਹੋ ਜਾਈਏ, ਇਹ ਨਾ ਛੋਟਾਪਨ ਹੈ ਇਵੇਂ ਸੋਚਣਾ, ਪਰ ਦੁਸ਼ਮਣ ਇਹ ਸਮਝਦਾ ਹੈ ਵੀ ਅੰਮ੍ਰਿਤਪਾਲ ਸਿੰਘ ਨੂੰ ਜਿਹੜਾ ਹੈ ਉਹ ਬਾਹਰ ਲਿਆਣਾ ਜਿਹੜਾ ਹੈ ਉਹ ਉਸ ਧਿਰ ਨੂੰ ਖੜਾ ਕਰ ਸਕਦਾ ਹੈ ਜਿਹੜੀ ਪੰਥਕ ਹਿੱਤਾਂ ਦੇ ਲਈ ਗੱਲ ਕਰਨ ਵਾਲੀ ਹੋਏਗੀ। ਸੋ ਇਸ ਕੰਟੈਕਸਟ ਦੇ ਵਿੱਚ ਜਦੋਂ ਕਿ ਇੱਕ ਪਾਸੇ ਰਵਨੀਤ ਬਿੱਟੂ ਜਾਂ ਅਸ਼ਵਨੀ ਕੁਮਾਰ ਵਰਗੇ ਇਸ ਲਾਈਨ ਦੇ ਨੇ ਕਿ ਜੀ ਬੀਜੇਪੀ ਨੂੰ ਆਪਣੇ ਸਿਰ ਤਾਕਤ ਦੇ ਸਿਰ ਦੇ ਉੱਤੇ ਲੜਨਾ ਚਾਹੀਦਾ, ਔਰ ਜਦੋਂ ਅਮਰਿੰਦਰ ਨੂੰ ਪੁੱਛਿਆ ਗਿਆ ਉਹਨੇ ਕਿਹਾ ਹੀ ਇਜ਼ ਏ ਕਿਡ,
ਉਹਨੂੰ ਬਿੱਟੂ ਨੂੰ ਕਿ ਵੀ ਇਹਨਾਂ ਨੂੰ ਕੀ ਪਤਾ ਹੈ ਜਾਂਗੇ। ਹੁਣ ਅੱਜ ਰਵਨੀਤ ਬਿੱਟੂ ਨੇ, ਹੁਣ ਇਹੀ ਰਵਨੀਤ ਬਿੱਟੂ ਹੈ ਜਿਹੜਾ ਆਪਣੀ ਲੁਧਿਆਣੇ ਦੀ ਇਲੈਕਸ਼ਨ ਕੈਂਪੇਨ ਵੇਲੇ ਉਸ ਨੇ ਕਿਹਾ ਸੀ ਕਿ ਵੀ ਪੀਪਲ ਲਾਈਕ ਅੰਮ੍ਰਿਤਪਾਲ ਸਿੰਘ ਵਾਂਟ ਲੈਟ ਪੀਸ ਲਵਿੰਗ ਪੀਪਲ ਲਿਵ ਇਨ ਪੰਜਾਬ, ਇਹਨੂੰ ਅੰਦਰ ਦਿਓ। ਹਾਂਜੀ, ਔਰ ਇਹ ਜਿਹੜਾ ਅੰਦਰ ਹੀ ਸੀ ਕਿ ਵੀ ਇਹ ਜਿਹੜੇ ਇਸ ਕਿਸਮ ਦੇ ਲੋਕ ਨੇ ਉਹ ਪੰਜਾਬ ਦੇ ਸ਼ਾਂਤੀ ਪਸੰਦ ਲੋਕਾਂ ਨੂੰ ਬਹਿਣ ਨਹੀਂ ਦੇਣਗੇ ਟਿੱਕੇ। ਹੁਣ ਜਿਸ ਗੱਲ ਨੇ ਸਾਰੇ ਪਾਸੇ ਇਹ ਵੀ ਇਸ ਬਿਆਨ ਦੀ ਟਾਈਮਿੰਗ ਔਰ ਇੰਟੈਂਟ ਇਹਦੇ ਉੱਤੇ ਜਿਹੜੀ ਕਮੈਂਟਰੀ ਹੋ ਰਹੀ ਹੈ, ਉਹਨੇ ਕਿਹਾ ਕਿ ਵੀ ਇਹ ਜਿਹੜਾ ਪੰਜਾਬ ਗਵਰਨਮੈਂਟ ਇਜ਼ ਡੈਲੀਬਰੇਟਲੀ ਡਿਨਾਈਂਗ ਪੈਰੋਲ ਟੂ ਐਨ ਇਲੈਕਟਿਡ ਰਿਪਰੈਜ਼ੈਂਟੇਟਿਵ, ਇੱਕ ਚੁਣੇ ਹੋਏ ਨੁਮਾਇੰਦੇ ਨੂੰ ਜਾਣਬੁੱਝ ਕੇ ਪੰਜਾਬ ਸਰਕਾਰ ਜਿਹੜੀ ਪੈਰੋਲ ਡਿਨਾਈ ਕਰ ਰਹੀ ਹੈ। ਬਿਲਕੁਲ। ਇਫ engineer Rashid from Jammu and Kashmir could be granted custody parole to attend sessions despite serious charges, why is the same facility not extended to Amritpal Singh? ਕਿ ਜੇ ਇੰਜੀਨੀਅਰ ਰਸ਼ੀਦ ਨੂੰ ਇਹ ਸਹੂਲਤ ਦਿੱਤੀ ਜਾ ਅੰਮ੍ਰਿਤਪਾਲ ਸਿੰਘ ਨੂੰ ਕਿਉਂ ਨਹੀਂ? Who will raise the voice of ਖਡੂਰ ਸਾਹਿਬ? ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਕੌਣ ਚੁੱਕੇਗਾ? ਹਾਲਾਂ ਜਿਹੜੀ ਉਹਨੇ ਗੱਲ ਕਹੀ ਗੱਲ ਗਲਤ ਨਹੀਂ ਹੈ, ਪਰ ਇਸ ਦੀ ਟਾਈਮਿੰਗ ਔਰ ਜੋ ਬੰਦਾ ਕਹਿ ਰਿਹਾ ਹੈ ਜਿਹਦਾ ਲਾਈਨ ਹੈ, ਔਰ ਰਵਨੀਤ ਬਿੱਟੂ ਕਲੋਜ਼ ਹੈ ਅਮਿਤ ਸ਼ਾਹ ਦੇ, ਹਾਰਿਆ ਇਲੈਕਸ਼ਨ, ਇਹਦੇ ਬਾਵਜੂਦ ਉਹਨੂੰ ਮਿਨਿਸਟਰ ਬਣਾਇਆ ਹੋਇਆ, ਉਹਨੂੰ ਤਾਂ ਬੁੱਚੜ ਬੇਅੰਤੇ ਦਾ ਪੋਤਾ ਹੈ, ਅਗਲੀ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਲਈ ਉਹਨੂੰ ਤਿਆਰ ਕੀਤਾ ਜਾ ਰਿਹਾ। ਸੋ ਮੈਨੂੰ ਲੱਗਦਾ ਵੀ ਇਹ ਜਿਹੜੇ ਬੋਥ ਸਾਈਡ ਆਫ ਦਾ ਆਇਲ, ਇੱਕ ਤਾਂ ਗੱਲ ਬਿਲਕੁਲ ਕਲੀਅਰ ਹੈ ਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਨੂੰ ਅਰੈਸਟ ਕੀਤਾ ਗਿਆ, ਉਹ ਤਾਂ ਜੁਆਇੰਟ ਆਪਰੇਸ਼ਨ ਸੀ ਪੰਜਾਬ ਸਟੇਟ ਦੀ ਪੁਲਿਸ, ਲੇਕਿਨ NSA ਨੈਸ਼ਨਲ ਏਜੰਸੀਆਂ ਔਰ ਅਮਿਤ ਸ਼ਾਹ ਨੇ ਬੜੇ ਫਖਰ ਦੇ ਨਾਲ ਪਾਰਲੀਮੈਂਟ 'ਚ ਕਿਹਾ ਸੀ ਕਿ ਜਿਹੜਾ ਭਿੰਡਰਾਂਵਾਲੇ ਵਰਗਾ ਦਿਸਣ ਦਾ ਯਤਨ ਕਰਦਾ ਸੀ ਹੁਣ ਉੱਥੇ ਡਿਬਰੂਗੜ੍ਹ 'ਚ ਬੈਠਾ ਪਾਠ ਕਰ ਰਿਹਾ। ਸੋ ਮਤਲਬ ਜ਼ਾਹਰ ਹੈ ਕਿ ਵੀ ਜੇ ਉਹ ਬਿਹਾਈਂਡ ਬਾਰ ਹੈ ਫੜਨ ਵੇਲੇ ਵੀ ਔਰ ਹੁਣ ਵੀ, ਇਹ ਠੀਕ ਹੈ ਕਿ ਟੈਕਨੀਕੈਲਿਟੀ 'ਚ ਪੰਜਾਬ ਹਰਿਆਣਾ ਹਾਈ ਕੋਰਟ ਪੰਜਾਬ ਸਰਕਾਰ ਨੂੰ ਕਹਿ ਰਿਹਾ ਦੂਜਾ, ਲੇਕਿਨ ਇਹ ਕਿਵੇਂ ਹੋ ਸਕਦਾ ਹੈ ਵੀ ਸੈਂਟਰ ਦੀਆਂ ਜਿਹੜਾ ਅਮਿਤ ਸ਼ਾਹ ਜਿਹੜਾ ਹੁਣ ਇੰਨਾ ਕੁ ਦਿਆਲੂ ਹੋ ਗਿਆ ਉਹਨਾਂ ਨੂੰ, ਇਹ ਦੋਵੇਂ ਹੀ ਪੱਖ ਨੇ, ਇੱਕ ਤਾਂ ਕਨਫਿਊਜ਼ਨ ਭੰਬਲ ਭੂਸਾ ਪੈਦਾ ਕਰਨਾ, ਬਿਲਕੁਲ ਇਹ ਕਹਿਣਾ ਉਹਨਾਂ ਲੋਕਾਂ ਨੂੰ ਵੀ ਫਿਊਲ ਦਿੰਦਾ ਜਿਹੜੇ ਆਲਰੇਡੀ ਭਾਈ ਅੰਮ੍ਰਿਤਪਾਲ ਸਿੰਘ ਦੇ ਕ੍ਰਿਟਿਕ ਨੇ ਕਿ ਜੀ BJP ਲਿਆਈ, ਫਲਾਣਾ ਲਿਆਇਆ, ਰਾਜਦੇਵ ਬਰਨਾਲਾ 18 ਵਾਰੀ ਮਿਲਿਆ, ਉਹਨਾਂ ਨੂੰ ਇਹ ਹੋਇਆ, ਉਹ ਸਾਰੀ ਲਾਈਨ ਨੂੰ ਵੀ ਸਟਰੈਂਥਨ ਹੁੰਦਾ। ਕਿਉਂਕਿ ਜੇ ਔਰ ਦੂਸਰੇ ਪਾਸੇ ਇਹ ਵੀ ਦੱਸਣ ਦੇ ਲਈ ਜੇ ਕਿ ਦੇਖੋ ਜੀ ਅਸੀਂ ਤਾਂ ਫੇਅਰਨੈਸ ਦੀ ਗੱਲ ਕੀਤੀ ਹੈ। ਸੋ ਇਹ ਇੱਕ ਡਰਟੀ ਖੇਡ ਹੈ ਜਿਸ ਦੇ ਵਿੱਚ ਸਾਰੇ ਹੀ ਡਰਟੀ ਲੋਕ ਨੇ, ਡਰਟੀ ਪਲੇਅਰ ਨੇ, ਔਰ ਮਕਸਦ ਇਹਨਾਂ ਦਾ ਜਿਹੜੀ ਪੰਜਾਬ ਦੇ ਸਿੱਖਾਂ ਦੀ ਜੈਨੂਇਨ ਆਵਾਜ਼ ਹੈ ਜਿਹੜੀ ਕੌਮੀ ਕਰਦੀ ਹੈ, ਆਜ਼ਾਦੀ ਦੀ ਹੈ, ਜਿਹਦੇ ਤੇ ਤੋਂ ਬਿਨਾਂ ਅਲਟੀਮੇਟਲੀ ਕੋਈ ਸੋਲੂਸ਼ਨ ਨਹੀਂ ਹੈ, ਉਹ ਉਸ ਨੂੰ ਅੱਗੋਂ ਭੰਬਲ ਭੂਸੇ 'ਚ ਪਾਉਣਾ ਹੈ। ਅੰਮ੍ਰਿਤਪਾਲ ਸਿੰਘ ਤਾਂ ਇੱਕ ਕਰੈਕਟਰ ਹੈ ਜਿਸ ਦੀ ਕਿਰਦਾਰਕੁਸ਼ੀ ਵੀ ਕਰਦੇ ਨੇ ਔਰ ਉਸ ਨੂੰ ਜਿਹੜਾ ਉਹ ਵਡਿਆਣ ਦੀ ਵੀ ਕੋਸ਼ਿਸ਼ ਕਰਨਗੇ ਜੇ ਉਹਨਾਂ ਨੂੰ ਲੱਗਾ ਵੀ ਉਹਨਾਂ ਨੂੰ ਇਹ ਸੂਟ ਕਰਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਖੁਸਕੇ ਵੀ ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ, ਰਾਜਮਪ੍ਰੀਤ ਸਿੰਘ ਜੀ ਵੀ, ਸੁਖਜੀਵਨ ਬੱਚੂ ਜੀ ਵੀ, ਗੁਰਵਿੰਦਰ ਮਾਨ ਜੀ ਵੀ ਔਰ ਸਿੰਪਲ ਗਾਰਡਨਿੰਗ ਜੀ ਵੀ ਜਿਹੜੇ ਨੇ ਉਹ ਵੀ ਫਤਿਹ ਬੁਲਾ ਕੇ ਸਾਨੂੰ ਕਹਿੰਦੇ ਨੇ ਕਿ ਸਮਟਾਈਮਸ ਆਈ ਫੀਲ ਹਾਊ ਮੈਨੀ ਕੇਸਿਸ would have been registered against Guru Nanak Pasha for speaking reality and naked truth against ਵਕਤ ਦੀ ਸਰਕਾਰ। ਦੇਖੋ ਕੱਲੇ ਕੇਸਿਸ ਤਾਂ ਉਹਨਾਂ ਜ਼ਮਾਨਿਆਂ 'ਚ ਕਾਜ਼ੀ ਕੋਰਟ ਸੀ, ਗੁਰੂ ਸਾਹਿਬ ਦੀਆਂ ਗ੍ਰਿਫਤਾਰੀ, ਬਾਬਰ ਦੀ ਜੇਲ੍ਹ ਕੱਟੀ ਹੈ, ਫਿਰ ਪ੍ਰੀ ਕੰਡੀਸ਼ਨ ਰੱਖੀ ਵੀ ਛੱਡੋ, ਉਹ ਤਾਂ ਆਲਰੇਡੀ ਜਿਹੜਾ ਉਹ ਹਕੂਮਤਾਂ ਕਰਦੀਆਂ ਹੀ ਹੁੰਦੀਆਂ ਨੇ, ਉਹ ਹਮੇਸ਼ਾ ਸੱਚ ਨੂੰ ਫਾਂਸੀ ਜਿਹਨੇ ਲਫ਼ਜ਼ ਕਹੇ ਸੀ ਇਹ ਸੱਚਮੁੱਚ। ਔਰ 6ਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਗੁਰੂ ਤੇਗ, ਸੋ ਵੱਧ ਤੋਂ ਵੱਧ ਕੇਸ ਤਾਂ ਫਸਾਉਣ ਲਈ ਕੀਤੇ ਜਾਂਦੇ ਨੇ, ਇੱਥੇ ਤਾਂ ਸਿੱਧਾ ਸ਼ਹਾਦਤਾਂ ਦਾ ਜਿਹੜਾ ਹੈ ਉਹ ਦੌਰ ਚੱਲਿਆ। ਔਰ ਇਸੇ ਤਰ੍ਹਾਂ ਬਲਵੀਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਕਹਿੰਦੇ ਨੇ ਕਿ ਪੰਜਾਬ ਬਚਾਓ ਮੁਹਿੰਮ ਚਲਾਓ, ਰੈਫਰੈਂਡਮ ਕਰਾਓ, ਆਪਣਾ ਘਰ ਖਾਲਸਾ ਜ਼ਿੰਦਾਬਾਦ, ਪੰਜਾਬ ਰੈਫਰੈਂਡਮ ਆਜ਼ਾਦੀ ਹਾਲ ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਮੁਹੰਮਦ ਯੂਨਸ ਜੀ ਵੀ ਜਿਹੜੇ ਨੇ ਉਹ ਵੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ ਔਰ ਸਤਿ ਸ਼੍ਰੀ ਅਕਾਲ ਕਹਿੰਦੇ, ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ, ਔਰ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਇੰਦਰਜੀਤ ਸਿੰਘ ਸੰਧੂ ਜੀ ਵੀ, ਫਿਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ ਔਰ ਮਨਜੀਤ ਸਿੰਘ ਮਠਾਰੂ ਜੀ ਵੀ ਕਹਿੰਦੇ ਨੇ
ਫਤਿਹ ਬੁਲਾ ਕੇ ਕਿ ਟੀਵੀ 84 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਔਰ ਕਹਿੰਦੇ ਨੇ ਕਿ ਡੈਫੀਨੇਟਲੀ ਵਿਨਿੰਗ ਖਾਲਸਾ, ਖਾਲਸਾ ਜ਼ਿੰਦਾਬਾਦ ਜ਼ਿੰਦਾਬਾਦ। ਔਰ ਫਿਰ ਜੁਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਰੱਬ ਲੰਬੇ ਇਹਨਾਂ ਦਾ ਹੈਗਾ ਕਿ ਕਹਿੰਦੇ ਜਿਹੜੇ ਲੰਬੇ ਵਾਲ ਵੀ ਕਰ ਲੋ, ਕੁਝ ਵੀ ਕਰ ਲੋ, ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀ ਨੀਅਤ ਜਿਹੜੀ ਹੈ ਸਾਫ਼ ਹੁੰਦੀ ਹੈ। ਔਰ ਫਿਰ ਇਸੇ ਤਰ੍ਹਾਂ ਬਿੱਲਾ ਮੋਹਨ ਜੀ ਵੀ ਇਹ ਵੀ ਫਤਿਹ ਬੁਲਾਉਂਦੇ ਨੇ, ਮਾਈ ਪਲਵਿੰਦਰ ਸਿੰਘ ਜੀ ਵੀ ਉਹ ਵੀ ਫਤਿਹ ਬੁਲਾਉਂਦੇ ਨੇ। ਜੁਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਰਾਜਨਾਥ ਸਿੰਘ ਸ਼ਾਖ ਮਜ਼ਹਬ ਸੇ ਹੈ, ਸਿੱਖ नहीं नहीं उन्होंने लिखा SAKH शाक मजहब से है जहाँ हिंदू तवी है, नहीं वो हिंदू उसके है, नाम के सिख पीछे मजहब नहीं है, नहीं सिख वो सारे ਸਿੰਘ ਜਾਲੀ ਨੇ, ਇਹ ਰਾਜਪੂਤ ਹੈ ਯੂਪੀ ਦਾ, ਪੱਕਾ ਹਿੰਦੂ ਤੋਂ ਵੀ ਅੱਜ ਕੱਲ ਇਹ ਕਈ ਵਾਰੀ ਮੋਦੀ ਨਾਲੋਂ ਵੀ ਜ਼ਿਆਦਾ ਹਿੰਦੂ ਤੋਂ ਵੀ ਜਿਹੜੀ ਹੈ ਉਹ ਵਿਚਾਰਧਾਰਾ ਦਾ ਡਿਫੈਂਡਰ ਬਣਿਆ ਹੋਇਆ ਹੈ। ਹਰਮਨ ਪਨੂ ਜੀ ਵੀ ਔਰ ਇਸੇ ਤਰ੍ਹਾਂ ਹਾਂਜੀ ਕਹਿੰਦੇ ਨੇ ਜੋਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਹਿੰਦੂ ਤਵੇ ਤੋਂ ਇਹਨਾਂ ਦਾ ਮੈਨੂੰ ਇਹ ਮੈਸੇਜ ਥੋੜਾ ਸਮਝ ਨਹੀਂ ਆਇਆ, ਮੈਂ ਇਹਨਾਂ ਦਾ ਦੂਸਰਾ ਜਿਹੜਾ ਮੈਸੇਜ ਉਹ ਪੜ੍ਹਦਾ ਨਹੀਂ ਆ। ਕਹਿੰਦੇ ਡਾਕਟਰ ਸਾਹਿਬ मैं मुसलमान हूँ और पंजाबी भी में करतारपुर भी जाता हूँ। कहते मैं मुसलमान भी हाँ तो पंजाबी भी हाँ, मैं कहते करतारपुर साहिब जाता हूँ, ननकाना साहिब भी जाता हूँ। और बाबा जी नानक बादशाह जड़े मक्के भी गए हैं और मदीने पाक भी आज का जड़ा सिख है सिख को नहीं जाता। बाबा का कहते ने फलसफा तो जर्नी का था। फिर उन्होंने कहा है कि कहते डॉक्टर साहब दुनिया को इस दिन क्लियर हो जाएगा कि यूएनओ सिक्योरिटी जनरल का करतारपुर का विजिट किया, जनरल विजिट किया और खालिस्तान रियासत बनेगी। और इस वजह से कहते हैं कि जड़ा इंडिया है करतारपुर के लांघे के पीछे पड़ा हुआ है। हाँ उन्होंने खोलिया नहीं है अजे तक भी बंद है, और उस तो पहला भी जो लांघा खुलिया उस तो बाद मिस्टर गुटरोस एंटोनियो उत्थे गए ने करतारपुर, उन्होंने कहा कि भी ये कॉरिडोर ऑफ लव है। बिल्कुल। और फिर इसी तरह जुझार जी भी और फिर इस तरह ऊपर जी भी और मिश्रा सिंह जी भी और फिर इस तरह बिलाल अहमद जी भी आए ने। और फिर सिंह जी कहते हैं कि मिस्टर मोदी जिस लीडर ਨੂੰ ਵੀ ਮਿਲਦਾ ਬਾਅਦ ਵਿੱਚ ਉਸ ਤੋਂ ਵੀ ਬੇਇੱਜ਼ਤ ਵੀ ਹੁੰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਚੜ੍ਹਦੀ ਕਲਾ ਕਰਨ ਤੇ ਆਪ ਜੀ ਦੀ ਮਿਹਨਤ ਨੂੰ ਕਹਿੰਦੇ ਨੇ ਬੂਰ ਜ਼ਰੂਰ ਪੈਂਦਾ ਦਿਖਾਈ ਦੇ ਰਿਹਾ। ਸਾਰੇ ਭਰਾਵਾਂ ਦੇ ਸਹਿਯੋਗ ਨਾਲ ਹੈ, ਸਤਿਗੁਰੂ ਦੀ ਰਹਿਮਤ ਹੋਏਗੀ ਜ਼ਰੂਰ। हाँ जी। बिलाल जी कहते हैं कि डॉक्टर साहब मैं रोज़ आपका प्रोग्राम देखता हूँ पर आपके प्रोग्राम के टाइम पर यहाँ फजर की नमाज जड़ी है का वक्त होता है, आप हर वक्त हमारे दिल में हैं। बहुत शुक्रिया, दुआ करो, दुआ मंगो साडे ਲਈ ਵੀ। हाँ जी। और ਅਸੀਂ ਵੀ ਜਦੋਂ ਤੁਸੀਂ ਲਾਹੌਰ ਦਾ ਜ਼ਿਕਰ ਕਰਦੇ ਹੋ ਤੇ ਉਹ ਸਾਂਝਾਂ ਜਿਹੜੀਆਂ ਨੇ 5 ਸਦੀਆਂ ਦੀਆਂ ਉਹ ਸਾਡੇ ਮਨ 'ਚ ਵੀ ਉਵੇਂ ਹੀ ਨੇ, ਅਸੀਂ ਵੀ ਤੁਹਾਨੂੰ ਉਵੇਂ ਹੀ ਪਿਆਰ ਕਰਦੇ ਹਾਂ। ਬਿਲਕੁਲ। ਜਿਮੀ ਗਿੱਲ ਜੀ ਵੀ ਆਲ ਅਬਾਊਟ ਟਰੂਥ ਐਂਡ ਸਿੱਖਮ ਜੀ ਵੀ और इस तरह जूनस जी भी कहते हैं कि डॉक्टर साहब एंड नीलम कौर भैन जी आपका प्रोग्राम फिर उन्होंने फजर दी नवाज का वक्त होता है, हम नवाज पढ़कर खालिस्तान के लिए दुआ करते हैं। मेरा यकीन है कि अल्लाह पाक हमारी जड़ी दुआ है वो ज़रूर कबूल करेगा। और इंद्रप्रीत सिंह जी भी और बलवंत जी भी और सतनाम औजला जी भी और सरपंच जस गिल जी भी और नुपा जी भी सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुक्त है, तुसीं अपनी राय ते सुझाव सानूं भेजना भुलना साडे इस पते ते SOS@HEV ते ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਆਗਿਆ ਦਿਓ। ਦੇਖਦੇ ਰਹੋ HEV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।